ਲਓ ਜੀ ਅੱਜ ਸਾਡਾ ਪਾਰਸਲ ਮਾਨ ਭਾਈ ਦੀ ਮੈਨੂੰ ਆਈ ਕਾਲ ਕਿ ਜਨਾਬ WhatsApp ਆਪਣਾ ਚੈੱਕ ਕਰ ਲਓ, ਤੁਹਾਡੇ ਵਾਸਤੇ ਕੋਈ ਸਰਪ੍ਰਾਈਜ਼ ਜੇ। ਉਹਨੂੰ ਲੱਗਾ ਚੱਕ ਮਾਰਨ ਦੀ ਗਰਦਨ ਤੇ ਨਾ, ਉਹ ਦੇਖੋ ਅੱਜ ਪਹਿਲੇ ਦਿਨ ਲੱਗਾ ਇਹਨਾਂ ਨੂੰ ਬਾਹਰ ਕੱਢਣ। ਮੈਂ ਕਿਹਾ ਬਾਹਰ ਛੱਡਦਾ, ਮੁਰਗੀ ਦੇ ਨਾਲ ਅੰਦਰ ਬੈਠੇ ਹੋਏ ਸੀਗੇ ਤੇ ਪਹਿਲੇ ਮੈਂ ਕਿਹਾ ਲੱਗਦਾ ਸੁੱਤੇ ਪਏ, ਜਦੋਂ ਮੈਂ ਦੇਖਿਆ ਤਾਂ 2 ਬੱਚੇ ਇਹਨਾਂ ਦੇ ਅੰਦਰ ਐਕਸਪਾਇਰ ਹੋਏ ਪਏ। ਲੱਗੇ ਇੰਨੇ ਐਕਟਿਵ ਇੰਨੇ ਸਿਹਤਮੰਦ ਸੀਗੇ, ਪਤਾ ਨਹੀਂ ਇਹਨਾਂ ਨੂੰ ਅਚਾਨਕ ਕੀ ਬਣਿਆ। 2 ਬੱਚੇ ਦੇਖੇ ਤਾਂ ਐਕਸਪਾਇਰ ਹੋਏ ਪਏ, ਬਾਕੀ ਸਾਰੇ ਮੁਰਗੀ ਦੇ ਨਾਲ ਫਿਰਦੇ। ਮੈਂ ਕਿਹਾ ਅੱਜ ਬਾਹਰ ਕੱਢਦਾ ਆ, ਚਲੋ ਬਾਹਰ ਕੱਢ ਕੇ ਦੇਖਦੇ। ਮੁਰਗੀ ਦੇ ਨਾਲ ਲੱਗ ਗਏ ਆ, ਮੁਰਗੀ ਦੇ ਨਾਲ ਫਿਰਦੇ ਰਹਿਣਗੇ। ਡੌਗਸ ਵਗੈਰਾ ਸਾਰੇ ਅੰਦਰ ਬੰਨ੍ਹ ਦਿੰਦੇ ਆ, ਚਲੋ ਇਹਨਾਂ ਨੂੰ ਛੱਡ ਦਿੰਦੇ ਆ, ਖੁੱਲ੍ਹੇ ਫਿਰਦੇ ਰਹਿਣਗੇ। ਪਰ ਜਦੋਂ ਆਹ ਦੇਖਿਆ ਤਾਂ ਬੜਾ ਦੁੱਖ ਹੋਇਆ, ਤੇ ਇੱਕੋ ਦਿਨ ਹੀ ਦੇਖਿਆ ਤੇ 2 ਬੱਚੇ ਘਟ ਗਏ। ਪਤਾ ਨਹੀਂ ਮਸਲਾ ਕੀ ਬਣਿਆ, ਇਹਨਾਂ ਮੁਰਗੀ ਨੇ ਵੀ ਨਹੀਂ ਮਾਰਿਆ, ਇਹਨਾਂ ਨੂੰ ਕੋਈ ਪ੍ਰੋਬਲਮ ਸਮਝ ਨਹੀਂ ਆ ਰਹੀ। ਦੇਖਿਆ ਤੇ ਦੋਨੋਂ ਬੱਚੇ ਹਾਲਾਂਕਿ ਜਿਹੜੇ ਸਿਹਤਮੰਦ ਸੀਗੇ ਉਹੀ ਐਕਸਪਾਇਰ ਹੋਏ ਆ। ਕੱਲ ਹਲੇ ਵੀਰੋ ਪਹੁੰਚੇ ਵਾਪਸ, ਠੀਕ ਹੈ। ਤੇ ਉਸਮਾਨ ਭਾਈ ਦੀ ਮੈਨੂੰ ਆਈ ਕਾਲ ਕਿ ਜਨਾਬ WhatsApp ਆਪਣਾ ਚੈੱਕ ਕਰ ਲਓ, ਤੁਹਾਡੇ ਵਾਸਤੇ ਕੋਈ ਸਰਪ੍ਰਾਈਜ਼ ਜੇ। ਤੇ ਜਾ ਕੇ ਟਾਈਮ ਨਾਲ ਲੈ ਆਈਓ, ਬੱਸ ਦਾ ਨੰਬਰ ਦੇ ਦਿੱਤਾ। ਤੇ ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਕਿ ਅੱਧੀ ਰਾਤ ਦਾ ਟਾਈਮ ਆ, ਰਾਤ ਹੀ ਨਾ ਜਾਣਾ ਪੈ ਜਾ। ਪਿਛਲੇ ਦਿਨ ਦੀ ਵੀ ਬੜੀ ਥਕਾਵਟ ਆ, ਜਦੋਂ ਗੱਡੀ ਨਾਲ ਰਾਬਤਾ ਕੀਤਾ ਉਹਨੇ ਕਿਹਾ ਭਾਈ ਮੈਂ ਸੁਬਾਹ ਪਹੁੰਚਾਂਗਾ, ਠੀਕ ਹੈ। ਤੇ ਉਹਨੇ ਕਿਹਾ ਮੈਂ ਤਕਰੀਬਨ ਸੁਬਾਹ 6:30-7 ਵਜੇ ਤੱਕ ਲਾਰੀ ਅੱਡੇ ਪਹੁੰਚ ਜਾਵਾਂਗਾ। 8 ਵਜੇ ਦਾ ਟਾਈਮ ਹੋ ਗਿਆ, ਉਹਨੂੰ ਦੱਸਿਆ ਸੀ। ਮੈਂ ਕਿਹਾ ਮੈਂ 8-8:30 ਵਜੇ ਜਾਵਾਂਗਾ। ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਆ ਜਾਈਓ ਲਾਰੀ ਅੱਡੇ ਆ ਕੇ ਰਾਬਤਾ ਕਰ ਲਿਓ। ਹੁਣ ਮੈਂ ਜਨਾਬ ਨਿਕਲਣ ਲੱਗਾ ਜੀ, ਤੇ ਮੈਂ ਲੈ ਕੇ ਚੱਲਾਂ ਗੱਡੀ, ਕਿਉਂਕਿ ਮੋਟਰਸਾਈਕਲ 'ਤੇ ਨਹੀਂ ਚੱਲਾਂ। ਮੈਂ ਕਿਹਾ ਸਰਪ੍ਰਾਈਜ਼ ਵੱਡਾ ਹੀ ਨਾ ਹੋਵੇ, ਤੇ ਬਿਹਤਰ ਇਹੀ ਹੈ ਗੱਡੀ ਲੈ ਕੇ ਜਾਵਾਂ, ਕੁਛ ਹੈ ਇੰਝ ਦੀ ਹੋ ਸਕਦੀ ਵਿੱਚ ਰੱਖਣੀ ਹੋਵੇ ਤੇ ਚਲੋ ਆਸਾਨੀ ਤਾਂ ਹੋਏਗੀ ਨਾ। ਲਓ ਜੀ ਵੀਰੋ, ਮੈਨੂੰ ਬੜਾ ਸਸਪੈਂਸ ਕ੍ਰੀਏਟ ਹੋਇਆ ਪਿਆ ਜੀ, ਤੇ ਮੈਂ ਨਿਕਲਣ ਲੱਗਾ ਹੁਣ ਇੱਥੋਂ। ਚਲੋ ਚੱਲਦੇ ਹਾਂ ਵਲੌਗ ਦੇ ਵਿੱਚ ਅੱਗੇ, ਤੁਹਾਨੂੰ ਵੀ ਵਿਖਾਣਾ ਕਿ ਕੀ ਸਰਪ੍ਰਾਈਜ਼ ਜਿਹੜਾ ਅੱਜ ਮੈਂ ਲੈਣ ਜਾ ਰਿਹਾ ਹੈਗਾ। ਤੇ ਅੱਗੇ ਜਦੋਂ ਸਮਾਨ ਭਾਈ ਨੇ ਚਕੋਰਾਂ ਦੇ ਬੱਚੇ ਭੇਜੇ, ਉਹਦੇ ਵਿੱਚੋਂ ਅਗਰ ਕਲਿੱਪ ਵੇਖ ਲਏ, 2 ਬੱਚੇ ਉਹਦੇ ਵਿੱਚ ਐਕਸਪਾਇਰ ਹੋ ਗਏ, ਠੀਕ ਹੈ। ਤੇ ਉਹ ਸਮਝ ਨਹੀਂ ਲੱਗੀ ਕਿ ਉਹ ਕਿੱਦਾਂ ਐਕਸਪਾਇਰ ਹੋ ਗਏ ਆ। ਚੰਗੇ ਭਲੇ ਹਾਲਾਂਕਿ ਖਾਂਦੇ ਪੀਂਦੇ ਬਿਲਕੁਲ ਐਕਟਿਵ ਸੀਗੇ। ਤੇ ਚਲੋ ਅੱਲਾ ਖੈਰ ਕਰੇ, ਨਿਕਲਦੇ ਹਾਂ ਜਨਾਬ, ਤੇ ਜਾ ਕੇ ਵੇਖਦੇ ਹਾਂ ਪਹਿਲੇ ਕਿਹੜਾ ਸਰਪ੍ਰਾਈਜ਼ ਸਾਡੇ ਵਾਸਤੇ ਆਇਆ ਜੀ ਤੇ ਤੁਹਾਡੇ ਵਾਸਤੇ ਵੀ ਆਇਆ ਜੀ। ਤੇ ਚਲੋ ਮੈਨੂੰ ਬੜਾ ਸਸਪੈਂਸ ਕ੍ਰੀਏਟ ਹੋਇਆ ਪਿਆ ਕਿ ਪਤਾ ਨਹੀਂ ਕੀ ਚੀਜ਼ ਹੋਣੀ, ਦੱਸਿਆ ਨਹੀਂ ਉਹਨਾਂ ਨੇ ਮੈਨੂੰ, ਕਿਹਾ ਤੁਹਾਡੇ ਵਾਸਤੇ ਸਰਪ੍ਰਾਈਜ਼ ਆ। ਲਓ ਜੀ ਅੱਜ ਸਾਡਾ ਪਾਰਸਲ, ਸਾਨੂੰ ਡਬਲ ਟੋਕਰੀਆਂ ਕਰਕੇ ਚੰਗਾ ਰਹੇਗਾ ਗੱਡੀ ਲੈ ਆਇਆ ਦੱਸ। ਚਲੋ ਠੀਕ ਹੋ ਗਿਆ। ਲਓ ਜੀ ਵੀਰੋ, ਰਿਸੀਵ ਤਾਂ ਕਰ ਲਿਆ ਜੀ ਪਾਰਸਲ, ਤੇ ਮੁਰਗੇ ਹੋ ਗਿਆ, ਯਕੀਨ ਕਰੋ। ਮੈਂ ਤਾਂ ਹੈਰਾਨ ਹੋ ਗਿਆ, ਚੰਗਾ ਰਹੇਗਾ ਮੈਂ ਗੱਡੀ ਲਿਆ ਤੇ ਮੋਟਰਸਾਈਕਲ ਦੇ ਮਾਰੇ ਇੰਨੇ ਮੇਰੇ ਵਾਸਤੇ ਲਿਜਾਣੇ ਬੜੇ ਔਖੇ ਹੋ ਜਾਣੇ ਸੀਗੇ। ਚਲੋ ਘਰ ਲਿਜਾ ਕੇ ਜਨਾਬ ਖੋਲ ਕੇ ਤੁਹਾਨੂੰ ਦਿਖਾਉਣਾ ਕਿੱਦਾਂ ਦੇ ਅੱਲਾ ਖੈਰ ਕਰੇ। ਤੇ ਰੱਖੀਏ ਇਹਨੂੰ ਗੱਡੀ ਦੇ ਵਿੱਚ। ਲਓ ਜੀ ਮੁਜਰ ਸਾਹਿਬ, ਹਰਾ ਲਿਆ ਤੁਹਾਡੇ ਪਰਿੰਦੇ, ਠੀਕ ਹੈ ਜੀ, ਪਹੁੰਚ ਗਏ ਮੇਰੇ ਕੋਲ। ਮੈਂ ਕਿਹਾ ਦਿਖਾ ਦਾਂ, ਵੇਖ ਲੈਣੇ ਸੀ ਵੈਸੇ ਨਾਲ ਫੋਟੋ ਲੱਗੀ ਤੁਹਾਡੀ ਪੈਰ ਹੀ ਪਹਿਲੇ ਹੀ, ਠੀਕ ਹੈ ਜੀ। ਯਾਰ ਰੱਖ ਲੈ ਨੇ, ਹੁਣ ਚੱਲਦੇ ਹਾਂ ਅੱਲਾ ਖੈਰ ਕਰੇ ਘਰ, ਤੇ ਜਾ ਕੇ ਡੇਰੇ ਤੇ ਫਿਰ ਇਹਨੂੰ ਖੋਲਦੇ ਹਾਂ। ਇੰਨੇ ਪਰਿੰਦੇ ਭੇਜ ਦਿੱਤੇ ਆ, ਇੰਨੇ ਮਾਸ਼ਾਅੱਲਾ ਸਾਡੇ ਕੋਲ ਪਹਿਲੇ ਆ, ਤੇ ਮੁਹੱਬਤਾਂ ਵੇਖ ਲਓ, ਮੈਨੂੰ ਦੱਸਿਆ ਵੀ ਨਹੀਂ ਹੈਗਾ। ਯਕੀਨ ਕਰੋ ਮੈਨੂੰ ਨਹੀਂ ਪਤਾ ਕਿ ਕੀ ਆ ਰਿਹਾ ਹੈਗਾ, ਤੇ ਮੈਂ ਬੜੇ ਧਿਆਨ ਬਾਬੇ ਨੇ ਕਹਿੰਦਾ ਕੀ ਆ। ਮੈਂ ਕਿਹਾ ਜੀ ਮੇਰਾ ਪਾਰਸਲ ਆ, ਦੱਸਿਆ ਤੇ ਮੇਰਾ ਕਾਰਡ ਲੱਗਾ ਹੋਇਆ, ਨਾਂ ਨੰਬਰ ਵੀ ਸਾਰਾ ਕੁਝ ਲਿਖਿਆ ਹੋਇਆ ਵਾ। ਬਲਕਿ ਜਿਸ ਮੁੰਡੇ ਨੇ ਭਿਜਵਾਇਆ ਉਹਦੀ ਹੁਣ ਕਾਲ ਆਈ ਸੀ ਕਿ ਭਾਈ ਰਿਸੀਵ ਕਰ ਲਿਆ ਪਾਰਸਲ। ਦੱਸਿਆ ਉਹਨੇ ਵੀ ਮੈਨੂੰ ਨਹੀਂ, ਕਹਿੰਦਾ ਤੁਸੀਂ ਵੇਖ ਲਈਏ, ਭਾਈ ਨੇ ਮਨਾ ਕੀਤਾ ਦੱਸਣ ਵਾਸਤੇ। ਤੇ ਸਮਾਨ ਭਾਈ ਠੀਕ ਹੀ ਨਹੀਂ ਕੀਤਾ ਸੀ ਸਾਡੇ ਨਾਲ ਜਨਾਬ, ਠੀਕ ਹੈ। ਚੱਲੀਏ, ਧੁੱਪ ਬੜੀ ਗਰਮੀ ਹੋ ਰਹੀ ਹੈ, ਅੱਲਾ ਖੈਰ ਕਰ ਨਿਕਲੀਏ, ਜਾ ਕੇ ਨਾਸ਼ਤਾ ਨੁਸ਼ਤਾ ਕਰੀਏ। ਹੁਣ ਦੂਸਰੀ ਗੱਲ ਰਾਤ ਦੇ ਨਿਕਲੇ ਹੋਏ ਇਹਨਾਂ ਜਾ ਕੇ ਛੱਡੀਏ, ਦਾਣਾ ਪਾਣੀ ਪਾਈਏ, ਹੋਰ ਆਪਣਾ ਫਰੈਸ਼ ਹੋਣ। ਇਹ ਅੱਛੀ ਗੱਲ ਉਹਨੇ ਪੈਕਿੰਗ ਸਹੀ ਕੀਤੀ ਹੈ ਕਿ ਉਹਨੇ ਟੋਕਰੀਆਂ ਡਬਲ ਕੀਤੀਆਂ, ਇਹਨਾਂ ਵਿੱਚ ਬੈਠੇ ਨਹੀਂ ਤੇ ਆਪਣੀ ਮਰਜ਼ੀ ਨਾਲ ਖੜੇ ਵੀ ਹੋ ਸਕਦੇ, ਬੈਠ ਵੀ ਸਕਦੇ। ਤੂੰ ਚੱਕ ਵੀ ਲਿਆ ਇਹ ਜੀ ਮੁਰਗਿਆਂ ਦਾ ਸ਼ੌਕੀਨ, ਤੁਹਾਨੂੰ ਪਤਾ। ਤੇਰਾ ਵਾਲੀ ਚੀਜ਼ਾਂ ਕਿੱਧਰ ਗਏ ਨੇ ਦਿੱਤੇ ਸੀਗੇ? ਛਾਂ ਰੱਖਦੇ ਤੇ ਹੈਂ ਫਿਰ ਤੈਨੂੰ ਦਿੱਤੇ ਉਹ ਕਿੱਧਰ ਗਏ? ਮਰ ਗਏ। ਚਲੋ ਹੁਣ ਤੈਨੂੰ ਕੱਢ ਕੇ ਦਿਖਾਣੇ, ਨਾਲੇ ਆਪ ਵੇਖਦੇ ਹਾਂ। ਇੱਕ ਬਾਸਕਟ ਅੱਜ ਖੋਲਾਂਗੇ ਤੇ ਇੱਕ ਬਾਸਕਟ ਖੋਲਾਂਗੇ ਅਗਲੇ ਵਲੌਗ ਦੇ ਵਿੱਚ ਫਿਰ। ਅੱਛਾ ਜੀ, ਪਹਿਲੇ ਸਾਰੇ ਮੁਰਗੇ ਸਾਡੇ ਪਹਿਲੇ ਅੰਦਰ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੁਰਗੇ ਆ ਗਏ। ਦੂਸਰੀ ਗੱਲ ਇਹ ਕਿ ਆਪਣਾ 에ਅਰ ਕੂਲਰ ਚੱਲਣ ਦੇ ਨਾਲ ਨਾ ਅੰਦਰ ਕਮਰਾ ਕਾਫੀ ਠੰਡਾ ਆ ਪਿਆ। ਪਹਿਲੇ ਜਰਾ ਮੈਂ ਹਵਾ ਲੈ ਲਵਾਂ ਨਾ, ਮੈਂ ਗਰਮੀ 'ਚ ਆਇਆ। ਠੰਡੀ ਹਵਾ ਦੇ ਰਹੇ। ਇਹ ਕੂਲਰ ਉਹ ਲਿਆ ਕੇ ਰੱਖਦਾ ਨਾ, ਕਾਫੀ ਉਹਦੇ ਕਮਰੇ 'ਚ ਲਾ ਕੇ ਪੈਣਾ, ਗਰਮੀ ਬੜੀ ਹੈ। ਹਾਂ ਵਧੀਆ ਬੱਚੇ ਠੀਕ ਨੇ ਸਾਰੇ। ਤੇ ਹਾਂ ਚੋਰੀ ਲੈਣ ਚੱਕ ਲਿਆ ਟੋਕਰੀ ਛਾ ਗਿਆ। ਫਿਰ ਹੁਣ ਖੋਲੀਏ ਇਹਨਾਂ ਨੂੰ। ਫਿਰ ਪਹਿਲੇ ਮੇਰੀ ਗੱਲ ਸੁਣ, ਆ ਮੈਨੂੰ ਫੜਾ ਰਹੇ ORS ਦਾ ਪੈਕਟ, ORS ਲੈ ਕੇ ਤਾਂ ਕਿ ਪਾਣੀ ਪਾ ਕੇ ਪਾਵਾਂ, ਨਮਕੀਆਤ ਨੇ ਸਫਰ। ਉਹ ਵੱਡੇ ਮੁਰਗੇ ਸਾਰੇ ਬਾਹਰ ਕੱਢ ਦੇ, ਸਾਰੇ ਮੁਰਗੇ ਵੱਡੇ ਬਾਹਰ ਕੱਢ ਦੇ। ਲੜੇ ਦਰਵਾਜ਼ਾ ਲਾ ਦੇ, ਦਰਵਾਜ਼ਾ ਬੰਦ ਕਰ ਦੇ।
पैकेट च ना खोलिया नहीं पैकेट खोले नहीं इन्होंने पीना पानी निकल के मैं लगा पानी में कौन ओवर है नजर आ रहा कि नहीं हाँ जी क्योंकि मैंने पता ना इन्होंने निकलना सारा पानी पीना जो सानू प्यास लगी ना गर्मी के नाल इन्होंने प्यास लगी रात दे निकले हुए पैकिंग मैंने बड़ी टाइट की मैनू कहना जब वारसी फोन किया मैं कहते मुर्गिया के नाल बंदे का कार्ड लगा होया जो बंदा सेल सूल करता ना उनका कार्ड लगा होया नाल नंबर शंबर मेरे दोनों पिछे लिखे हुए हैं गुजर साहब ने लए मोली चंगे भले पैसे लाए ना ये जब तक कलम ना मेरा वीर करा करो अपने माशा इन्ने चूजे निकले गए श्याम उन्होंने रौनक ला देनी एक तक लालड़ मार देता श्याम ने आप लालड़ मार गया ताकत देख रहे हैं मेरी कि नहीं देख रहे ताकत अल्लाह मैं नाश्ता नहीं किया अल्लाह देख ताकत ओ माशाल्लाह जी माशाल्लाह जाकल्लाह स्लेटी पट्टी निकली भाई क्या बात है मोनस की क्या बात है मोनस की स्लेटा पट्ठा भी क्या बात है शाम से जान निकल के ली स्लेटे देख के भी क्योंकि जी मुर्गियां ना बड़ा सुना की क्या मैं तेन गए ना पानी तो पहले माशाल्लाह जी माशाल्लाह दोस्तों तो सैट पूरा सलेटियां का एक पट्ठा ते दो पट्ठियां माशाल्लाह रौनकां लग गई जी रौनकां क्या बात है जनाब तो इस टाइम पता अपने को कितना सलेट हो गया 5 बल्कि 6 और छोटे चूजे नहीं ना 3 दिन नाल उन्होंने देख बचा होया वो भी सलेटा निकलिया माशाल्लाह इन्होंने थोड़ी जी छोटी वो भी हैगी है कमाल हो गया माशाल्लाह जी क्या तोहफा आया अज तो दिल खुश हो गया सवेरे सवेरे अज तबीयत नहीं ठीक कल दी सफर की वजह से थकावट बड़ी हुई सी मैं कहना परिंदे देख के थकावट ही लग गई माशाल्लाह और अंदर बरांदे छड्डे ताकि इत्थे हवा भू नहीं लगेगी ठीक रहणगे तो मुर्गा है भी ओल्ड ब्लड लाइन दे विचों वेखो इहदे उपर मोढियां ते डुक जे बने हुए हैं ते ਇਹ ਦੋਵੇਂ ਭੈਣ ਭਰਾ ਲੱਗ ਰਹੇ ਉਹ ਸ਼ਾਇਦ ਚੇਂਜਿੰਗ ਲੱਗਦੀ ਹੁੰਦੀ ਮੈਨੂੰ ਕੁਛ ਕਿਉਂਕਿ ਇਹਨਾਂ ਦੋਵਾਂ ਦੀ ਕਿਉਂ ਐਵੇਂ ਲੱਗਦਾ ਕਿ ਨਹੀਂ ਇਹਨਾਂ ਦਾ ਕੱਦ ਸੇਮ ਆ ਦੋਵਾਂ ਦਾ ਉਹ ਛੋਟੀ ਆ ਲੱਗਦਾ ਹਾਂ ਕਲਰ ਦਾ ਫਰਕ ਇਹਨਾਂ ਦੋਵਾਂ ਦਾ ਕਲਰ ਵੀ ਇੱਕੋ ਹੀ ਆ ਹੋ ਸਕਦਾ ਉਹ ਬਾਅਦ ਦੇ ਵਿੱਚ ਦਾ ਅੰਡਾ ਕਿਤੇ ਹੋਵੇ ਅਗਲੀ ਝੋਲੀ ਦਾ ਹੋਵੇ ਜਾਂ ਪਹਿਲੀ ਝੋਲੀ ਦਾ ਹੁਣ ਕੋਈ ਫਰਕ ਹੋ ਸਕਦਾ ਆ ਬੜਾ ਲੱਗਿਆ ਦੋਵੇਂ ਇੱਕੋ ਜਿਹੇ ਲੱਗ ਰਹੇ ਨੇ ਚਲੋ ਜੀ ਉਹ ਹੁਣ ਬਾਸਕਟ ਮੈਂ ਤੁਹਾਨੂੰ ਇਨਸ਼ਾਅੱਲਾ ਖੋਲ ਕੇ ਨੈਕਸਟ ਵਿਖਾਵਾਂਗਾ ਕਿਉਂਕਿ ਉਹਦੇ ਵਿੱਚ ਇਹਦੇ ਨਾਲੋਂ ਵੀ ਕਮਾਲ ਚੀਜ਼ ਆੜੀ ਮੈਂ ਵੇਖ ਰਹੀ ਜਾਣ ਵੇਖ ਤੁਸੀਂ ਅਗਲੇ ਵਲੌਗ 'ਚ ਵੇਖੋਗੇ ਹੁਣ ਨਹੀਂ ਤੁਹਾਨੂੰ ਖਾਣਾ ਤੇ ਬੜਾ ਮਜ਼ਾ ਆ ਗਿਆ ਸਰਪ੍ਰਾਈਜ਼ ਦਾ ਤੇ लो जी वीरो टटीरी का बच्चा चेक करो तो बाहर टटीरी ने वक्त पे आया सिस्तान टटीरी कितों लभा उतो लभा तो मैं चला दी घर कहते रसलान भाई सानू टटीरी का बच्चा लभा जे तो या तो हूँ मां ना होंगी तो फिर असीं रख भी लेंदे ठीक है उहदी मां ही घूमती पई ना तो इस करके आप लगे हुए दरखत नाल पत्ते लाण ताकि वो सिर ते आके मारे ना किड्डा सोहना लग रहा छोटा जिहा लत्तां वेख लो किड्डियां किड्डियां लम्मियां टटीरी दी लत्तां इन्ने लै जाने उत्थे रख रहे इत्थे चक्किया जे ते आप पर चल जाओ मारे ना मां मारे ना ओए ना चक्की ना पता की गल आ जिहदी मां ना होंदी फिर आप रख लेंदे इदां ने मर जाना है फायदा कोई नहीं हैगा हाँ उत्थे रखा ओ घुमाण लगे ताकि उत्तर जाके पंजे ना मारे नियाणे किड्डे शैतान आ वेख लो जी ओ दौड़िया जा रहा जे ठीक है इत्थों इन्हें छड्डिया जे ते ओ पहुंच गया टटीरी दे लागे ओ अपनी मां लागे पहुंच गया इन्हें इदां इहनूं लै के लुक के फिरदी रहना वेला लै गई परे इन्हां नूं आ लै गई परे इस जोड़े ने भी दोस्तों जेह्ड़े कासा जोड़ा इन्होंने थल्ले अंडे दे लए ठीक है हुण गेड़ा दवा रहे मैनू वेख के निकल आए बाहर तो वो थल्ले ने अपना घोंसला बनाया हुआ उत्थे अपने अंडे दिते नहीं देने की कोशिश कर रहा है लगता है जी कैमरे च कोंडा नजर नहीं आ रहा बड़ा थल्ले अपनी जगह बनाते जाता जोड़ा है रोटियां भेंतियां हुई सी रोटियां वाले पानी दे विच बकरी रख दिता मैं कहा चलो इधर पानी पी लेगी ये बड़ी खुश होकर रोटियां वाला पानी पी लेंगी लो जी उधर अनमोल साहब भी तशरीफ ले आए ने दोवें लगे उन्होंने रज के पानी पी लेना जरा एक दसूदा इन्ना गर्मी पानी तो वैसे पींदे आ मरले के टुकड़ियां दे लालच ना रोटियां दे और रज के पानी पी लेंदे हैरानगी वाली गल आ सुबह छड्ड के गया तो 6 चूजे पूरे सीगे हुण वेख्या 2 काले 2 चिट्टे आ 2 बच्चे नजर नहीं आ रहे हैं समझो बाहर आ 2 बच्चे गए किधर है मैं क्या वेखा कि इहदे बच्चे जितने रल गए इहदे किन्ने इहदे पूरे कि नहीं ये मेरे ख्याल बाहर नहीं ज़्यादा लैके जाती 1 2 3 4 5 6 7 8 9 10 इदा भी नहीं जाने होने है चौके 1 मिनट 1 2 3 4 5 6 7 8 9 10 11 इहदे पूरे आ सारे 11 पूरे है सारे बकरी ने पानी पी लिया जेड़ा बचिया सीगा वो मैं दिता थले रोड
ਇਹਦੇ ਵਿੱਚ ਰੋਟੀਆਂ ਜਿਹੜੀਆਂ ਨਰਮ ਕੀਤੀਆਂ ਭੋਰੇ ਸ਼ੋਰੇ ਸੀਗੇ ਠੀਕ ਹੈ। ਚੂਹਿਆਂ ਜੁੜ ਜਾਣਾ ਨਾ ਮਸਲਾ ਝੱਟ ਲਾਉਣਾ ਦੇਖੇ ਵਿਹਲਾ ਕਰ ਦੇਣਾ। ਅਜੇ ਦੂਸਰੀਆਂ ਮੁਰਗੀਆਂ ਸਾਰੀਆਂ ਬਾਹਰ ਗਈਆਂ ਹੋਈਆਂ। ਮੈਂ ਕਿਹਾ ਉਧਰ ਕੰਮ ਸ਼ਮ ਕਰ ਲਵਾਂ, ਜ਼ਰਾ ਕੇਜ ਕੋਈ ਸਫਾਈ ਕਰ ਲਵਾਂ। ਮੋਟਰ ਮੈਂ ਚਲਾਈ, ਜ਼ਰਾ ਪਾਣੀ ਠੰਡਾ ਨਿਕਲ ਆਵੇ। ਪਾਣੀ ਠੰਡਾ ਨਿਕਲਦਾ ਤੇ ਮੈਂ ਕਹਿੰਦਾ ਪਾਣੀ ਮਾਰਦੇ ਆ। ਦੇਖ ਬੋਲਣ ਲੱਗੇ ਹੋਏ ਨਾ, ਕਹਿੰਦੇ ਨਵਾ ਗਰਮੀ ਬੜੀ ਹੈ, ਨਵਾਨਾ ਸਬਰ ਕਰ ਕਾਣੀ ਨਵਾਨਾ, ਸਾਰਿਆਂ ਨਵਾਨਾ ਜ਼ਰਾ ਗਰਮੀ ਹੈ ਹੀ ਬੜੀ ਹੈ। ਲੋ ਜੀ ਉਹਨੂੰ ਵੀ ਮੈਂ ਲਿਆ ਕੇ ਕੇਜ ਦੇ ਅੰਦਰ ਛੱਡ ਦਿੱਤਾ ਜੀ ਠੀਕ ਹੈ। ਤੇ ਸਾਰੇ ਦੇ ਇੱਕ ਦੂਸਰੇ ਨਾਲ ਖੇਡੇ ਜ਼ਰਾ ਥੋੜੇ ਜਿਹੇ। ਹੁਣ ਇਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ, ਕਿਤੇ ਬਾਹਰ ਹੀ ਨਿਕਲ ਜਾਵੇ। ਬਾਹਰ ਨਿਕਲੇਗਾ ਤੰਗ ਕਰੇਗਾ। ਤੇ ਦੂਸਰੀ ਗੱਲ ਇਹ ਅੰਦਰ ਆਉਣ ਦਾ ਮੈਨੂੰ ਇੱਕ ਫਾਇਦਾ ਹੋ ਗਿਆ ਹੁਣ, ਤੇ ਮੈਨੂੰ ਉਹ ਚੂਜ਼ਾ ਮਰਿਆ ਹੋਇਆ ਮਿਲ ਗਿਆ। ਉਹ ਪਤਾ ਨਹੀਂ ਕਿੱਧਰ, ਉਹ ਇਹਨਾਂ ਦੇ ਪੈਰ ਥਾਣੀ ਆ ਜਾਂਦੇ, ਪਤਾ ਨਹੀਂ ਕਿੱਧਰੋਂ ਆ ਜਾਂਦਾ ਹੈਗਾ ਅੰਦਰ। ਤੇ ਉਹ ਚੂਜ਼ਾ ਅੰਦਰ ਮਰਿਆ ਹੋਇਆ ਪਿਆ, ਉਹ ਸ਼ਾਇਦ ਤਾਂ ਨਜ਼ਰ ਆ ਰਿਹਾ ਹੋਵੇ ਕਾਲਾ ਚੂਜ਼ਾ। ਖਾਧਾ ਦੋਵਾਂ ਨੇ, ਪਤਾ ਨਹੀਂ ਕਿਹਨੇ ਮਾਰਿਆ ਕਿਹਨੇ ਨਹੀਂ ਮਾਰਿਆ, ਕਿੱਧਰੋਂ ਆਇਆ ਅੰਦਰ ਸਮਝੋ ਬਾਹਰ ਆ। ਇੱਥੋਂ ਸੀਵਰੇਜ ਤੋਂ ਇਲਾਵਾ ਕਿਸੇ ਪਾਸੇ ਦੇ ਅੰਦਰ ਨਹੀਂ ਆ ਸਕਦਾ, ਕਿਉਂਕਿ ਇੱਧਰ ਜਾਲੀ ਵਾਲੀ ਜਗ੍ਹਾ ਹੀ ਨਹੀਂ ਹੈਗੀ। ਦੂਸਰਾ ਨਜ਼ਰ ਨਹੀਂ ਆ ਰਿਹਾ, ਇੱਕ ਬੱਚਾ ਨਜ਼ਰ ਆ ਰਿਹਾ, ਉਹ ਸਾਹਮਣੇ ਪਿਆ ਹੋਇਆ ਬਲੈਕ। ਤੇ ਫੀਮੇਲ ਨਾਲ ਛੱਡਿਆ ਵਾ, ਮੈਂ ਕਿਹਾ ਥੋੜ੍ਹੇ ਐਡਜਸਟ ਕਰਨ ਠੀਕ ਹੈ। ਤੇ ਇੱਕ ਦੂਸਰੇ ਨਾਲ ਖੇਡ ਖੁੱਡ ਰਹੇ ਆ, ਲੜੇ ਲੁੜੇ ਨਹੀਂ ਹੈਗੇ, ਐਡਜਸਟ ਕਰ ਜਾਣਗੇ। ਤੇ ਉਮੀਦ ਆ ਕਹਿੰਦੇ ਕੋਲੋਂ ਕ੍ਰਾਸ ਹੋ ਜਾਏਗੀ, ਜੇ ਕ੍ਰਾਸ ਹੋ ਜਾਏ ਤਾਂ ਬਾਹਰੇ ਨਿਆਰੇ ਹੋ ਜਾਣਗੇ। ਉਹਨੂੰ ਲੱਗਾ ਚੱਕ ਮਾਰਨ ਦੀ ਗਰਦਨ ਤੇ ਨਾ, ਉਹ ਦੇਖੋ ਉਹਦੇ ਪਾਣੀ ਦਾ ਰੇ ਲੱਗ ਗਿਆ ਅੱਗੇ, ਉਹਦੇ ਗਰਦਨ ਤੇ ਚੱਕ ਮਾਰਨ ਲੱਗਾ ਸੀਗਾ। ਇਹ ਵੇਖ ਲਓ ਮਸਲਾ ਕਿੱਡਾ ਵੱਡਾ ਹੈ, ਤੇ ਉਹ ਵੇਖ ਲਓ ਕਿੰਨੀ ਨਿੱਕੀ ਜਿਹੀ ਹੈ। ਤੇ ਬਸ ਮੇਰੀ ਤੇ ਇਹੀ ਕੋਸ਼ਿਸ਼ ਹੈ ਕਹਿੰਦੇ ਕੋਈ ਕ੍ਰਾਸ ਹੋ ਜਾਏ ਰੈਗਨਾਰ ਦੇ, ਕਰੀ ਬੱਚੇ ਆ ਜਾਣ, ਵੇਖੀਏ ਸਹੀ ਕੀ ਰਿਜ਼ਲਟ ਆਉਂਦਾ ਇਹਨਾਂ ਦਾ। ਤੇ ਨਵਾਏ ਦੋਵੇਂ ਅੱਛੇ ਤਰੀਕੇ ਨਾਲ ਠੀਕ ਹੈ, ਤਾਂ ਕਿ ਠੰਡੇ ਹੋ ਜਾਣ, ਇੱਕ ਦੂਸਰੇ ਨਾਲ ਲੜਨ ਨਾ। ਪਾਣੀ ਪੀ ਜਾ ਰਹੇ, ਵੇਖੋ ਮੂੰਹ ਠੰਡਾ ਕਰੀ ਜਾ ਰਹੇ। ਹਾਂਜੀ ਮੇਰੇ ਤੇ ਨਾ ਪਾ ਦੀ ਛਿੱਟਾ ਕਿਤੇ, ਹੁਣ ਪਰੇ ਜਾ ਕੇ ਅੰਦਰ ਜਾ ਕੇ ਕਰੀ ਛਿੰਡਾ ਸ਼ਾਬਾਸ਼। ਪਰ ਅੰਦਰ ਚੱਲ ਜਾ, ਅੰਦਰ ਚੱਲ ਜਾ। ਦੇਖੋ ਸਾਰਾ ਝੜ ਗਿਆ ਜੇ, ਵਾਲ ਛਾਲ ਜੱਤ ਨਾ ਇਹਦੀ ਟੋਟਲ ਸਾਰੀ ਝੜ ਗਈ ਹੈ। ਕਿਤੋਂ ਰਹਿ ਗਿਆ ਜੀ ਬਸ, ਬਾਕੀ ਤਕਰੀਬਨ ਦੇਖੋ ਸਾਰਾ ਹੀ ਝੜ ਗਿਆ। ਹੁਣ ਸਾਡੇ ਗਰਦਨ ਗੁਰਦਨ ਗਲੇ ਗੁਲੇ ਵਾਲੇ ਵਾਲੇ ਵੀ ਸਾਰੇ ਝੜ ਝੁੜ ਜਾਣੇ ਇਹਦੇ ਹੁਣ। ਨਾਲੇ ਦੱਸੋ ਵੀਰੋ ਅੰਗਰੇਜ਼ ਦੀ ਸਪਣੀ ਦੀ ਵੀਡੀਓ ਕਿਹਨੇ ਵੇਖੀ ਤੇ ਕਿਹਨੂੰ ਪਸੰਦ ਆਈ ਹੈ ਠੀਕ ਹੈ। ਮੇਰਾ ਦਿਲ ਕਰਦਾ ਬਜਾਏ ਕਿਤੇ ਇੰਨੀ ਦੂਰ ਜਾਣ ਦੇ ਨਾਲੋਂ ਨਾ ਐਸਕੇ ਦੇ ਵਿੱਚੋਂ ਕੱਢ ਕੇ ਤੇ ਬਿਜਲੀ ਜਿਹੜੀ ਹੈ ਇਹਦੇ ਕੋਲੇ ਕ੍ਰਾਸ ਕਰਵਾ ਲਈਏ। ਵੇਖੋ ਨਾ ਜੋੜਾ ਬੜਾ VIP ਹੈ, ਦੋਵਾਂ ਦੇ ਨੋਜ਼ ਵੀ ਇੱਕੋ ਜਿਹੇ ਆ, ਹਾਈਟ ਦਾ ਬੜਾ ਬਰਾਬਰ ਦੇ ਨੇ। ਉਹ ਨਸਲ ਦੋਵਾਂ ਦਾ ਤੁਹਾਨੂੰ ਪਤਾ ਕਿ ਦੋਵਾਂ ਪਾਸੋਂ ਬੜੀ ਤਕੜੀ ਹੈਗੀ ਹੈ। ਦੱਸੋ ਕਮੈਂਟ ਕਰਕੇ ਕੀ ਕਹਿੰਦਾ। ਮੇਰਾ ਦਿਲ ਆ ਕਿ ਬਿਜਲੀ ਜਿਹੜੀ ਆ ਅੰਗਰੇਜ਼ ਕੋਲੋਂ ਕਰਾ ਲਈ, ਕਿਉਂਕਿ ਅੰਗਰੇਜ਼ ਨੇ ਦੱਸਿਆ ਆਪਣਾ ਆਪ ਕਿ ਭਾਈ ਮੇਰੀ ਬਰੀਡ ਲਿਓ, ਮੈਂ ਤੁਹਾਨੂੰ ਅੱਛੀ ਬਰੀਡ ਪ੍ਰੋਡਿਊਸ ਕਰਕੇ ਦੇਵਾਂਗਾ। ਮੋਟੋ ਨੂੰ ਵੀ ਨਵਾਇਆ ਤੇ ਨਵਾ ਕੇ ਬਾਹਰ ਬੰਨਿਆ। ਮੋਟੋ ਕਿੰਨੇ ਦਿਨ ਰਹਿ ਗਏ ਤੇਰੇ ਠੀਕ ਹੈ, ਕਿੰਨੇ ਦਿਨ ਰਹਿ ਗਏ ਕਹਿੰਦੀ ਮੈਨੂੰ ਨਹੀਂ ਪਤਾ, ਆਪੇ ਹਿਸਾਬ ਲਾ ਲਾ ਠੀਕ ਹੈ। ਲੋ ਜੀ ਮੋਟੋ ਦੇ ਦਿਨ ਰਹਿ ਗਏ ਨੇ, ਅੱਲਾ ਤੁਹਾਡਾ ਭਲਾ ਕਰੇ। ਅੱਜ ਹੋ ਗਈ ਹੈ ਕਿੰਨੀ ਤਰੀਕ ਹੋ ਗਈ ਅੱਜ 28 ਤਰੀਕ ਹੈ ਠੀਕ ਹੈ। ਅੱਜ 28 ਤਰੀਕ ਆ, 5ਵਾਂ ਮਹੀਨਾ 2024 ਹੈ। ਇਹ ਕਰਾਈ ਸੀਗੀ 6, 7 ਤੇ 8 ਨੂੰ, ਯਾਨੀ ਇਹਦੇ ਤਕਰੀਬਨ 3-4 ਤਰੀਕ ਦਿਨ ਪੂਰੇ ਹੋ ਜਾਣੇ, ਕਿਉਂਕਿ ਵਿੱਚ ਕੱਤੀਆਂ ਦਾ ਮਹੀਨਾ ਆਉਣਾ। ਤੇ ਬਾਕੀ ਇਹਦੇ ਵਾਸਤੇ ਵੀ ਤਿਆਰੀ ਕਰਦੇ ਹਾਂ। ਤੇ ਅੱਜ ਜਰਮਨ ਸ਼ੈਫਰਡ ਬੱਚੇ ਵੀ ਆ ਰਹੇ ਜਿਹੜੇ ਸੇਲ ਵਾਸਤੇ ਲਏ ਮੈਂ ਵਿਹਾਰੀ ਤੋਂ, ਉਹ ਆ ਰਹੇ ਅੱਜ ਰਾਤ ਪਹੁੰਚ ਜਾਣਾ, ਉਹਨਾਂ ਨੂੰ ਵੀ ਲੈਣ ਜਾਣਾ। ਉਸ ਤੋਂ ਪਹਿਲੇ ਜਾਣ ਤੋਂ ਪਹਿਲਾਂ ਮੈਂ ਵਲੌਗ ਅਪਲੋਡ ਕਰ ਦੇਣਾ ਹੈਗਾ, ਉਹਨਾਂ ਦਾ ਵਲੌਗ ਵੀ ਬਣਾਵਾਂਗਾ। ਇੱਕ ਦੋਸਤ ਨੇ ਬੱਚੇ ਲੈਣੇ, ਹੁਣ ਉਹਨਾਂ ਵਿੱਚ 3 ਮੇਲ ਤੇ 6 ਫੀਮੇਲ ਨੇ ਠੀਕ ਹੈ। ਉਹ 30,000 ਰੁਪਏ ਦਾ ਮੇਲ ਮਿਲ ਜਾਏਗਾ ਤੇ 25,000 ਰੁਪਏ ਦੀ ਫਾਈਨਲ ਫੀਮੇਲ ਮਿਲ ਜਾਏਗੀ। ਜੇ ਕਿਸੇ ਦੋਸਤ ਨੇ ਜੋੜਾ ਲੈਣਾ ਹੈ 50,000 ਦਾ ਜੋੜਾ ਮਿਲ ਜਾਏਗਾ। ਮਾਂ ਪਿਓ ਦੀ ਤਸੱਲੀ ਨਾਲ ਦੇਵਾਂਗੇ, ਬੱਚੇ ਮੁਨਾਸਬ ਮਿਲੇ ਤੇ ਮੈਂ ਕਿਹਾ ਮੁਨਾਸਬ ਸੇਲ ਕਰਕੇ ਤੇ ਜਾਨ ਛਡਾਈਏ, ਤੱਕ ਗਰਮੀ ਬੜੀ ਹੈ। ਤਾਂ ਦੁਆਵਾਂ ਯਾਦ ਰੱਖਿਓ। ਹਾਈ ਦੇ ਵਲੌਗ ਦਾ ਇੱਥੇ ਕਰ ਦਿੱਤਾ, ਮਿਲਾਂਗੇ ਨੈਕਸਟ ਕੱਲ ਇੱਕ ਸੋਹਣੇ ਜਿਹੇ ਵਲੌਗ ਦੇ ਨਾਲ। ਫਿਰ